ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਇਨਸਾਨ ਦਾ ਅਮਲ ਉਹਦੇ ਪਿਛੋਕੜ ਦੀ ਚੁਗਲੀ ਖਾਂਦਾ ਹੈ। ਚੰਗਾ ਬੰਦਾ ਛੋਟੇ ਉਹਦੇ ਉੱਤੇ ਹੋਵੇ ਜਾਂ ਵੱਡੇ ਉਹਦੇ ਉੱਤੇ, ਉਹਦਾ ਕਿਰਦਾਰ ਨਹੀਂ ਬਦਲਦਾ। ਮੇਰੇ ਅੱਬਾ ਹੀ ਫਰਮਾਉਂਦੇ ਸੀ ਕਿ ਇਨਸਾਨ ਦੇ ਅਮੀਰ ਤੋਂ ਗਰੀਬ ਤੇ ਗਰੀਬ ਤੋਂ ਅਮੀਰ ਹੋਣ ਵਿੱਚ 7 ਨਸਲਾਂ ਖਰਚ ਹੋ ਜਾਂਦੀਆਂ ਨੇ। ਇਹ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਬਹੁਤ ਸਾਰਾ ਪੈਸਾ ਹੈ ਤਾਂ ਤੁਸੀਂ ਖਾਨਦਾਨੀ ਅਮੀਰ ਆਦਮੀ ਹੋ। ਇਹ ਵੀ ਲਾਜ਼ਮੀ ਗੱਲ ਨਹੀਂ ਕਿ ਜੇਕਰ ਤੁਸੀਂ ਫਾਕੇ ਕਰ ਰਹੇ ਹੋ ਜਾਂ ਤੁਹਾਡੇ ਵਸਾਇਲ ਇੰਤਹਾਈ ਮਹਦੂਦ ਨੇ ਤਾਂ ਤੁਸੀਂ ਕੋਈ ਗਰੀਬ ਆਦਮੀ ਹੋ। ਗਰੀਬੀ ਅਤੇ ਅਮੀਰੀ ਦਾ ਤਾਲੁਕ ਤੁਹਾਡੇ ਅਮਲਾਂ ਨਾਲ ਹੈ, ਤੁਹਾਡੇ ਮੇਲ ਵਰਤਨ ਅਤੇ ਦੂਜੇ ਨਾਲ ਸਲੂਕ ਉੱਤੇ ਮੁਨਹਸਰ ਹੈ। ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਰਾਹੀਂ ਇੱਕ ਵੀਡੀਓ ਵੇਖਣ ਦਾ ਇਤਫਾਕ ਹੋਇਆ। ਇਹ ਵੀਡੀਓ ਲੇਡੀ ਵਿਲਿੰਗਟਨ ਹਸਪਤਾਲ ਦੇ ਆਪਰੇਸ਼ਨ ਥੀਏਟਰ ਦੀ ਸੀ, ਜਿੱਥੇ 2 ਜਨਾਨੀਆਂ ਦਾ ਇੱਕੋ ਵੇਲੇ ਆਪਰੇਸ਼ਨ ਹੋ ਰਿਹਾ ਸੀ। ਹੋ ਸਕਦਾ ਹੈ ਕਿ ਮੈਡੀਕਲ ਦੀ ਦੁਨੀਆ ਵਿੱਚ ਇਹ ਆਮ ਜਿਹੀ ਗੱਲ ਹੋਵੇ ਕਿ 2 ਜਨਾਨੀਆਂ ਦਾ ਇਕੱਠਾ ਆਪਰੇਸ਼ਨ ਅਤੇ 2 ਵੱਖੋ-ਵੱਖ ਮੈਡੀਕਲ ਸਟਾਫ ਦਾ ਗਰੁੱਪ। ਪਰ ਮੈਨੂੰ ਹੈਰਾਨੀ ਉਦੋਂ ਹੋਈ ਜਦ ਮੈਂ ਇਸ ਵੀਡੀਓ 'ਚ ਹੋਣ ਵਾਲੀ ਗੁਫ਼ਤਗੂ ਅਤੇ ਇਹਦੀ ਹਕੀਕਤ ਬਾਰੇ ਜਾਣਿਆ। ਮਾਮਲਾ ਇਹ ਸੀ ਕਿ ਡਾਕਟਰ ਦੇ 2 ਗਰੁੱਪ ਆਪਸ ਵਿੱਚ ਮੁਕਾਬਲਾ ਕਰ ਰਹੇ ਸਨ ਕਿ ਪਹਿਲਾਂ ਸੀ ਸੈਕਸ਼ਨ ਕੌਣ ਕਰਦਾ ਹੈ। ਮਤਲਬ 2 ਜਨਾਨੀਆਂ ਜਿਹਨਾਂ ਦੇ ਪੇਟ ਚਾਕ ਕਰਕੇ ਆਪਰੇਸ਼ਨ ਮੁਕੰਮਲ ਕਰਦਿਆਂ ਮੈਡੀਕਲ ਸਟਾਫ ਇਸ ਤੇਜ਼ੀ ਨਾਲ ਕੰਮ ਕਰ ਰਿਹਾ ਸੀ, ਜਿਹਦੇ ਵਿੱਚ ਨਾ ਤਾਂ ਤਿੱਬੀ ਜ਼ਾਬਤੇ ਫਾਲੋ ਕੀਤੇ ਜਾ ਰਹੇ ਸਨ ਅਤੇ ਨਾ ਹੀ ਇਹ ਖਿਆਲ ਕੀਤਾ ਜਾ ਰਿਹਾ ਸੀ ਕਿ ਜਿਹੜੀਆਂ ਵਿਚਾਰੀਆਂ ਮੌਤ ਦੇ ਫੱਟੇ ਉੱਤੇ ਬੇਹੋਸ਼ ਪਈਆਂ ਨੇ ਉਹਨਾਂ ਦੀ ਹਯਾਤੀ ਦੀ ਕੋਈ ਜ਼ਮਾਨਤ ਵੀ ਹੈ ਕਿ ਨਹੀਂ। ਇਹਦੇ ਨਾਲ ਕਮੈਂਟਰੀ ਕਰਨ ਵਾਲੀ ਇੱਕ ਕੁੜੀ ਬਾਰ-ਬਾਰ ਆਖ ਰਹੀ ਸੀ ਕਿ ਵੇਖਦੇ ਹਾਂ ਪਹਿਲਾਂ ਆਪਰੇਸ਼ਨ ਕੌਣ ਕਰਦਾ ਹੈ। ਮੈਂ ਸਾਰੀ ਵੀਡੀਓ ਵੇਖ ਕੇ ਹੈਰਾਨ ਰਹਿ ਗਿਆ ਅਤੇ ਇਸ ਫਲਸਫੇ ਉੱਤੇ ਸੋਚੀ ਪੈ ਗਿਆ ਕਿ ਜਿਹੜੇ ਲੋਕ ਇਹ ਆਖਦੇ ਨੇ ਕਿ ਮੁਲਕ ਦੀ ਭਲਾਈ ਲਈ ਪੜ੍ਹੇ ਲਿਖੇ ਅਤੇ ਤਾਲੀਮ ਯਾਫ਼ਤਾ ਤਬਕੇ ਨੂੰ ਅੱਗੇ ਹੋਣਾ ਚਾਹੀਦਾ ਹੈ, ਹੁਣ ਇਹਨਾਂ ਡਾਕਟਰਾਂ ਤੋਂ ਵੱਧ ਪੜ੍ਹਿਆ ਲਿਖਿਆ ਕੌਣ ਹੋ ਸਕਦਾ ਹੈ। ਅਸੀਂ ਇਹਨਾਂ ਨੂੰ ਸਮਾਜ ਦੀ ਕਰੀਮ ਆਖਦੇ ਹਾਂ। ਇਹ ਆਲਾ ਤਾਲੀਮ ਦਾ ਉਹ ਨਿਚੋੜ ਨੇ ਜਿਹੜੇ ਹਰ ਸਾਲ ਇਮਤਿਹਾਨ ਵਿੱਚ ਦੂਜਿਆਂ ਤੋਂ ਵੱਧ ਨੰਬਰ ਲੈ ਕੇ ਇਸ ਮੰਜ਼ਿਲ ਤੱਕ ਪੜ੍ਹਦੇ ਨੇ ਅਤੇ ਉਹਨੂੰ ਡਾਕਟਰੀ ਤਾਲੀਮ ਲਈ ਮੁੰਤਖਬ ਕੀਤਾ ਜਾਂਦਾ ਹੈ। ਫਿਰ ਇਹ ਸਪੈਸ਼ਲਿਸਟ ਬਣ ਕੇ ਲੋਕਾਂ ਦੀ ਜ਼ਿੰਦਗੀ ਦੇ ਮੌਤ ਦੇ ਫੈਸਲੇ ਕਰਨ ਲੱਗ ਪੈਂਦੇ ਨੇ। ਮਤਲਬ ਰੱਬ ਮਗਰੋਂ ਜੇ ਕੋਈ ਕਿਸੇ ਜੀਅ ਦੀ ਹਯਾਤੀ ਦਾ ਜ਼ਾਮਨ ਹੁੰਦਾ ਹੈ ਤਾਂ ਉਹ ਡਾਕਟਰ ਹੀ ਹੁੰਦਾ ਹੈ। ਜਿੰਨੀ ਮਿਹਨਤ ਕਰਕੇ ਬੰਦਾ ਇਸ ਮਨਸਬ ਤੋਂ ਫਾਇਜ਼ ਹੁੰਦਾ ਹੈ, ਉਹਦੀਆਂ ਜ਼ਿੰਮੇਦਾਰੀਆਂ ਵੀ ਉਨੀਆਂ ਹੀ ਵੱਧ ਜਾਂਦੀਆਂ ਨੇ। ਜੇ ਕੋਈ ਇਹ ਗੱਲ ਕਰੇ ਕਿ ਮੈਂ ਡਾਕਟਰ ਹਾਂ ਅਤੇ ਮੈਂ ਇਸ ਪੇਸ਼ੇ ਨੂੰ ਕਾਰੋਬਾਰ ਜਾਂ ਧੰਦਾ ਬਣਾਉਣਾ ਹੈ, ਫਿਰ ਬੇਲੀਓ ਇਹ ਗੱਲ ਗਲਤ ਅਤੇ ਝੂਠੀ ਹੈ। ਡਾਕਟਰ ਦਾ ਪੇਸ਼ਾ ਵਲਾਇਤ ਨਾਲ ਜੁੜਿਆ ਹੋਇਆ ਹੈ। ਇਹ ਰੱਬ ਦੇ ਵਲੀਆਂ ਦਾ ਪੇਸ਼ਾ ਹੈ, ਕਿਉਂ ਜੇ ਤੁਸੀਂ ਲੋਕਾਈ ਦੇ ਦੁੱਖਾਂ ਦਰਦਾਂ ਦਾ ਦਾਰੂ ਕਰਨਾ ਹੈ। ਰੱਬ ਨੇ ਜੇਕਰ ਤੁਹਾਨੂੰ ਸ਼ਊਰ ਅਤੇ ਫਹਿਮ ਦਿੱਤਾ ਹੈ, ਫਿਰ ਤੁਹਾਡੇ ਉੱਤੇ ਲਾਜ਼ਮ ਹੈ ਕਿ ਤੁਸੀਂ ਇਹਦਾ ਇਸਤੇਮਾਲ ਲੋਕਾਈ ਦੀ ਭਲਾਈ ਲਈ ਕਰੋ। ਪਰ ਜੇਕਰ ਤੁਸੀਂ ਇਹਨੂੰ ਗੈਰ ਸੰਜੀਦਗੀ ਨਾਲ ਆਪਣੀਆਂ ਅਜਿਹੀਆਂ ਹਰਕਤਾਂ ਦੀ ਨਜ਼ਰ ਕਰੋਗੇ ਜਿਹੜੀਆਂ ਡਾਕਟਰ ਦੇ ਪੇਸ਼ੇ ਨੂੰ ਜ਼ੇਬ ਨਹੀਂ ਦਿੰਦੀਆਂ, ਫਿਰ ਤੁਹਾਡੇ ਤੋਂ ਗੰਦਾ, ਕਮੀਨਾ ਅਤੇ ਖਬੀਸ ਕੋਈ ਨਹੀਂ ਹੋਵੇਗਾ। ਡਾਕਟਰੀ ਪੇਸ਼ਾ ਨਹੀਂ, ਜ਼ਿੰਮੇਦਾਰੀ ਅਤੇ ਸੇਵਾ ਦਾ ਦੂਜਾ ਨਾਂ ਹੈ। ਹੁਣ ਇਹ ਜਿਹੜੀਆਂ ਜ਼ਨਾਨੀਆਂ ਆਪਰੇਸ਼ਨ ਦਾ ਮੁਕਾਬਲਾ ਕਰ ਰਹੀਆਂ ਨੇ, ਕੀ ਇਹਨਾਂ ਨੂੰ ਅੰਦਾਜ਼ਾ ਨਹੀਂ ਕਿ ਇਹਨਾਂ ਦੇ ਸਾਹਮਣੇ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਇਹ 2 ਜਨਾਨੀਆਂ ਜਿਹੜੀਆਂ ਪੇਟ ਚਾਕ ਦੇ ਨਾਲ ਮੌਜੂਦ ਨੇ, ਉਹ ਵੀ ਕਿਸੇ ਦੀਆਂ ਧੀਆਂ, ਭੈਣਾਂ ਜਾਂ ਮਾਵਾਂ ਨੇ। ਤੁਹਾਡਾ ਮੁਕਾਬਲਾ, ਤੁਹਾਡੀਆਂ ਸ਼ਰਤਾਂ ਅਤੇ ਗੈਰ ਜ਼ਿੰਮੇਦਾਰ ਦਾ ਮੁਜ਼ਾਹਰਾ ਦੱਸਦਾ ਪਿਆ ਕਿ ਤੁਹਾਡੀ ਤਰਬੀਅਤ ਵਿੱਚ ਫਰਕ ਹੈ। ਯਕੀਨੀ ਤੌਰ 'ਤੇ ਤੁਹਾਡੇ ਮਾਪਿਆਂ ਨੇ ਹੱਕ ਹਲਾਲ ਦੀ ਕਮਾਈ ਨਾਲ ਪਰਵਰਿਸ਼ ਨਹੀਂ ਕੀਤੀ ਹੋਵੇਗੀ। ਕੋਈ ਹਲਾਲ ਦਾ ਤਾਂ ਅਜਿਹੀ ਗੈਰ ਜ਼ਿੰਮੇਦਾਰ ਮੁਜ਼ਾਹਰਾ ਨਹੀਂ ਕਰ ਸਕਦਾ। ਇਹ ਹੋ ਹੀ ਨਹੀਂ ਸਕਦਾ ਕਿ ਉਹਨਾਂ ਬੇਹੋਸ਼ ਹੋਈਆਂ ਜ਼ਨਾਨੀਆਂ ਦੀ ਹਯਾਤੀ ਦੀ ਕੋਈ ਕੀਮਤ ਹੀ ਨਹੀਂ, ਕੀ ਉਹਨਾਂ ਦੀ ਜ਼ਿੰਦਗੀ ਦੀ ਕੋਈ ਕਦਰ ਨਹੀਂ। ਕਈ ਤੂੰ ਸੋਚਿਆ ਕਿ ਇਸ ਮੁਕਾਬਲੇ ਵਿਚਕਾਰ ਜਿਹੜੇ ਉਹਨਾਂ ਦੇ ਘਰ ਵਾਲੇ ਬਾਹਰ ਰੱਬ ਤੋਂ ਦੁਆਵਾਂ ਮੰਗ ਰਹੇ ਸਨ, ਜਿਹੜੇ ਇੰਤਜ਼ਾਰ ਦੀ ਸੂਲੀ ਉੱਤੇ ਇਹੋ ਇਲਤਜ਼ਾਮਾਂ ਕਰ ਰਹੇ ਨੇ ਕਿ ਰੱਬ ਸੱਚਾ ਸਾਡੇ ਧੀ ਭੈਣ ਦੀ ਜ਼ਿੰਦਗੀ ਬਚਾ ਲਵੇ, ਕੀ ਤੁਹਾਨੂੰ ਅੰਦਾਜ਼ਾ ਹੈ ਕਿ ਉਹਨੂੰ 'ਤੇ ਕੀ ਬੀਤ ਰਹੀ ਹੈ। ਤੁਸੀਂ ਇੱਥੇ ਤਮਾਸ਼ਾ ਲਾਇਆ ਹੈ, ਮੁਕਾਬਲਾ ਕਰ ਰਹੀਆਂ ਹੋ। ਮੁਕਾਬਲਾ ਵੀ ਉਹ ਜਿਹਦੇ ਵਿੱਚ ਇੰਤਹਾ ਦਰਜੇ ਦੀ ਗੈਰ ਜ਼ਿੰਮੇਦਾਰੀ ਕਿਸੇ ਮਜ਼ਲੂਮ ਦੀ ਜਾਨ ਲੈ ਸਕਦੀ। ਨਹੀਂ ਬੀਬਾ, ਨਹੀਂ, ਇਹ ਕਿਸੇ ਬੰਦੇ ਦੇ ਪੁੱਤਰ ਦਾ ਵਸਰ ਨਹੀਂ। ਕਿਸੇ ਦੀ ਜਾਨ ਨਾਲ ਖੇਡਣਾ, ਕਿਸੇ ਨੂੰ ਮੌਤ ਦੀ ਸੂਲੀ 'ਤੇ ਲਟਕਾ ਕੇ ਉਹਦਾ ਤਮਾਸ਼ਾ ਵੇਖਣਾ, ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਕਿ ਵੇਖੋ ਇਸ ਮੁਰਦੇ ਹੋਏ ਜੀਅ ਨੂੰ ਕੌਣ ਪਹਿਲੋਂ ਹਯਾਤੀ ਦੀ ਰਾਹ ਵੱਲ ਮੋੜ ਕੇ ਲਿਆਵੇਗਾ। ਜਿਸ ਦਿਨ ਆਪਰੇਸ਼ਨ ਹੋਇਆ, ਕੀ ਕਿਸੇ ਨੂੰ ਖਬਰ ਹੈ ਕਿ ਇਹ 2 ਮਰੀਜ਼ ਬਚ ਗਈਆਂ ਹੋਣਗੀਆਂ। ਮੈਂ ਇਹ ਵੀਡੀਓ ਵੇਖਣ ਮਗਰੋਂ ਕਈ ਰਾਤਾਂ ਤੱਕ ਨਹੀਂ ਸੁੱਤਾ। ਉਸ ਆਪਰੇਸ਼ਨ ਥੀਏਟਰ ਵਿੱਚ ਮੇਰੀ ਭੈਣ, ਧੀ ਜਾਂ ਕੋਈ ਹੋਰ ਰਿਸ਼ਤੇਦਾਰ ਵੀ ਹੋ ਸਕਦੀ ਸੀ। ਇੰਜੀ ਜਿਹੜੀ ਬੇਟੀ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਰਕਜ਼ ਹੈ, ਜਿਹਦੀ ਪਰਵਰਿਸ਼ ਤੁਸੀਂ ਹਰ ਮੁਮਕਿਨ ਤਰੀਕੇ ਨਾਲ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਹੋ, ਉਹ ਬੇਟੀ ਵੀ ਤੇ ਇਹਨਾਂ ਦਰਿੰਦਿਆਂ ਦੇ ਸਾਹਮਣੇ ਸਟੇਸ਼ਨ ਦੀ ਸੂਲੀ 'ਤੇ ਹੋ ਸਕਦੀ ਸੀ। ਮੈਂ ਇਸ ਖੌਫ ਅਤੇ ਡਰ ਦੇ ਨਾਲ ਸੋਚੀ ਪੈ ਗਿਆ ਕਿ ਇਹ ਜ਼ਨਾਨੀਆਂ ਜਿਹੜੀਆਂ ਡਾਕਟਰ ਦੇ ਰੂਪ ਵਿੱਚ ਕਸਾਈ ਦੀ ਸ਼ਕਲ ਇਖਤਿਆਰ ਕਰਕੇ
ਜਲਦ ਤੋਂ ਜਲਦ ਮੁਕਾਬਲਾ ਜਿੱਤਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਇਹਦਾ ਹਿਸਾਬ ਕਿਵੇਂ ਹੋਏਗਾ? ਮੇਰੀ ਉਹ ਗੱਲ ਇੱਥੇ ਨਹੀਂ ਮੁੱਕਦੀ। ਫਿਰ ਜਦ ਇਹ ਵੀਡੀਓ ਮੀਡੀਆ ਰਾਹੀਂ ਵੱਡੀ ਖਬਰ ਬਣ ਕੇ ਸਾਹਮਣੇ ਆਈ ਤਾਂ ਸਰਕਾਰਾਂ ਨੇ ਇਸ ਹਮਲੇ ਨੂੰ ਮੁਅੱਤਲ ਕਰਤਾ। ਮੁਅੱਤਲ ਕਰਨਾ ਬਹੁਤ ਛੋਟੀ ਸਜ਼ਾ ਹੈ ਅਜਿਹੇ ਬਦਬਖਤਾਂ ਤੇ ਹਰਾਮਖੋਰਾਂ ਨੂੰ ਜਿਹੜੇ ਦੂਜਿਆਂ ਦੀ ਜ਼ਿੰਦਗੀ ਦਾ ਖੇਡ ਦਾ ਤਮਾਸ਼ਾ ਬਣਾਉਂਦੇ ਨੇ। ਉਹਨਾਂ ਉੱਤੇ ਤਾਯਾਦ ਪ੍ਰੈਕਟਿਸ ਨਾ ਕਰਨ ਦੀ ਪਾਬੰਦੀ ਲਾਉਣੀ ਚਾਹੀਦੀ ਹੈ। ਇਹਨਾਂ ਦੇ ਲਾਇਸੈਂਸ ਮਨਸੂਖ ਹੋਣੇ ਚਾਹੀਦੇ ਨੇ ਤਾਂ ਜੇ ਮਸੀਹਾ ਦੇ ਰੂਪ ਵਿੱਚ ਇਹਨਾਂ ਕਸਾਈਆਂ ਨੂੰ ਅਹਿਸਾਸ ਹੋ ਸਕੇ ਕਿ ਅਸੀਂ ਵੀ ਕਿਸੇ ਅੱਗੇ ਜਵਾਬਦੇਹ ਹਾਂ। ਜਦ ਇਹ ਖਬਰ ਬ੍ਰੇਕਿੰਗ ਨਿਊਜ਼ ਬਣੀ ਤਾਂ ਯੰਗ ਡਾਕਟਰ ਐਸੋਸੀਏਸ਼ਨ ਵਾਲਿਆਂ ਨੇ ਨਾ ਸਿਰਫ ਮੀਡੀਆ ਨੂੰ ਮੰਦਾ ਬੋਲਿਆ ਬਲਕਿ ਡਾਕਟਰਾਂ ਨੂੰ ਮੁਅੱਤਲ ਕਰਨ ਦੇ ਫੈਸਲੇ ਨਾਲ ਗੱਲ ਵੀ ਕੀਤੀ। ਮਤਲਬ ਢਿਠਾਈ ਦੀ ਵੀ ਆਖਰੀ ਹੱਦ ਵੇਖੋ। ਇਹਨੂੰ ਜ਼ਰਾ ਸ਼ਰਮ ਹਯਾ ਨਹੀਂ ਕਿ ਤੁਸੀਂ ਕਿਹੜੇ ਅਮਲ ਦਾ ਦਫਾ ਕਰ ਰਹੇ ਹੋ। ਉਹ ਅਮਲ ਜਿਹੜਾ ਕਿਸੇ ਦੀ ਮੌਤ ਦਾ ਸਬਬ ਬਣ ਸਕਦਾ ਹੈ, ਉਹ ਅਮਲ ਜਿਹੜਾ ਕਿਸੇ ਕੋਲੋਂ ਆਪਣਾ ਅਜ਼ੀਜ਼ ਤੇ ਰਿਸ਼ਤਾ ਖੋ ਸਕਦਾ ਹੈ। ਇਹਦਾ ਦਫਾ ਕਰਨ ਵਾਲੇ ਓਡੇ ਹੀ ਵੱਡੇ ਮੁਜਰਮ ਨੇ ਜਿੱਡਾ ਵੱਡਾ ਜੁਰਮ ਆਪਰੇਸ਼ਨ ਕਰਨ ਦਾ ਮੁਕਾਬਲਾ ਕਰਨ ਵਾਲੀਆਂ ਇਹਨਾਂ ਡੈਰਾਂ ਨੇ ਅੰਜਾਮ ਦਿੱਤਾ। ਮੈਂ ਇਹੋ ਆਖਾਂਗਾ ਕਿ ਰੱਬ ਤਾਲਾ ਸਾਡੇ ਬੱਚੇ ਬੱਚੀਆਂ ਨੂੰ ਨੇਕ ਹਦਾਇਤ ਦੇਵੇ, ਉਹਨੂੰ ਤੌਫੀਕ ਦੇਵੇ ਕਿ ਜਿੱਡੀ ਵੱਡੀ ਜ਼ਿੰਮੇਵਾਰੀ ਦਾ ਭਾਰ ਚੁੱਕ ਰਹੇ ਨੇ ਉਹਨੂੰ ਇਨਸਾਨ ਦੇ ਬੱਚੇ ਤੇ ਅਕਲ ਆਲ ਦੇ ਹੋ ਕੇ ਪੂਰੀ ਇਮਾਨਦਾਰੀ ਨਾਲ ਨਿਭਾਉਣ। ਅਖੀਰ ਉੱਤੇ ਹਰ ਉਸ ਬੰਦੇ ਦੀ ਨਿੰਦਿਆ ਕਰਾਂਗਾ ਜਿਹੜਾ ਮੌਤ ਦੇ ਇਸ ਖੇਡ ਦਾ ਤਮਾਸ਼ਾ ਬਣਾ ਕੇ ਇਹਦੇ ਦਿਫਾਅ ਵਿੱਚ ਆਇਆ। ਕੱਲ ਕੁਝ ਅਜਿਹਾ ਡਾਕਟਰ ਦੇ ਬਾਰੇ ਮਜ਼ੀਦ ਵਿਚਾਰ ਸਾਂਝੇ ਕਰਾਂਗਾ। ਉਹਨਾਂ ਦੀ ਗੱਲ ਵੀ ਕਰਾਂਗਾ ਜਿਹੜੇ ਡਾਕਟਰ ਘੱਟ ਤੇ ਫਰਿਸ਼ਤੇ ਦਾ ਰੂਪ ਵੱਧ ਨੇ। ਕੁਝ ਨੌਜਵਾਨ ਡਾਕਟਰਾਂ ਬਾਰੇ ਜ਼ਿਕਰ ਹੋਵੇਗਾ, ਉਹਨਾਂ ਦੀ ਸੋਚ ਤੇ ਮੁਸਤਕਬਲ ਦੇ ਮਨਸੂਬੇ ਵੀ ਜ਼ੇਰੇ ਵਾਸਤੇ ਆਵਾਂਗੇ। ਸਾਡੀ ਨਵੀਂ ਪੀੜ੍ਹੀ ਕੀ ਖਿਆਲਾਤ ਰੱਖਦੀ ਹੈ। ਅੱਜ ਲਈ ਨਹੀਂ, ਇਜਾਜ਼ਤ ਦਿਓ। ਰੱਬ ਰੱਖਾ।